ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 15 ਸਤੰਬਰ 2016, ਪਹਿਲੀ ਅਸੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਜਦੋਂ ਅਸੀਂ ਹਿਊਮਨ ਰਾਈਟਸ ਸ਼ਬਦ ਆਪਣੀ ਜ਼ਬਾਨ ਤੇ ਲਿਆਂਦੇ ਹਾਂ, ਮਨੁੱਖੀ ਹੱਕ ਜਾਂ ਇਨਸਾਨੀ ਹਕੂਕ ਜੀ, ਤੇ ਇੱਕ ਗੱਲ ਜ਼ਾਹਰ ਹੈ ਕਿ ਕਥਨੀ ਤੇ ਕਰਨੀ, ਕਹਿਣਾ ਕੀ ਹੈ ਤੇ ਕਰਨਾ ਕੀ ਹੈ, ਇਹ ਦੋ ਸ਼ਬਦ ਅਲਟੀਮੇਟਲੀ ਇੰਡੀਵਿਜੂਅਲ ਜ਼ਿੰਦਗੀ ਹੋਏ, ਮੁਲਕਾਂ ਦੀਆਂ ਨੀਤੀਆਂ ਹੋਣ, ਉਹਨਾਂ ਦੇ ਉੱਤੇ ਲਾਗੂ ਹੁੰਦੇ ਨੇ। ਜਿਸ ਵੇਲੇ ਭਾਰਤ ਦਾ ਰਿਪਰੈਜ਼ੈਂਟੇਟਿਵ ਪਰਮਾਨੈਂਟ UN ਦੇ ਵਿੱਚ ਐਂਬੈਸਡਰ ਅਸ਼ੋਕ ਕੁਮਾਰ ਜਨੇਵਾ ਦੇ ਵਿੱਚ ਖਲੋ ਕੇ ਪਾਕਿਸਤਾਨ ਵਿਚਲੇ ਬਲੋਚਿਸਤਾਨ ਔਰ ਆਜ਼ਾਦ ਕਸ਼ਮੀਰ 'ਚ ਮਨੁੱਖੀ ਹੱਕਾਂ ਦੇ ਕੁਚਲੇ ਜਾਣ ਦੀ ਗੱਲ ਕਰ ਰਿਹਾ ਸੀ, ਜੀ ਠੀਕ ਉਸੇ ਵੇਲੇ ਦਿੱਲੀ ਏਅਰਪੋਰਟ ਦੇ ਉੱਤੇ ਪਹੁੰਚੇ ਮਿਸਟਰ ਖੁਰਮ ਪਰਵੇਜ਼, ਜਿਹੜੇ ਕਿ ਚੇਅਰਪਰਸਨ ਨੇ ਏਸ਼ੀਅਨ ਫੈਡਰੇਸ਼ਨ ਅਗੇਂਸਟ ਇਨਵੋਲੰਟਰੀ ਡਿਸਅਪੀਅਰੈਂਸਿਸ ਦੇ, ਤੇ ਪ੍ਰੋਗਰਾਮ ਕੋਆਰਡੀਨੇਟਰ ਨੇ ਜੰਮੂ ਕਸ਼ਮੀਰ ਕੋਲੀਸ਼ਨ ਆਫ ਸਿੱਖ ਸੁਸਾਇਟੀ, ਜੰਮੂ ਕਸ਼ਮੀਰ ਕੋਲੀਸ਼ਨ ਆਫ ਸਿਵਲ ਸੁਸਾਇਟੀ। ਉਹਨਾਂ ਨੂੰ ਦਿੱਲੀ ਏਅਰਪੋਰਟ ਤੇ ਜਿਹੜਾ ਜਨੇਵਾ ਜਾਣ ਲਈ ਚੜ੍ਹਨ ਨਹੀਂ ਸੀ ਦਿੱਤਾ ਗਿਆ। ਹਾਲਾਂਕਿ ਉਹਨਾਂ ਨੇ ਪੂਰੇ ਇੱਕ ਡੈਲੀਗੇਸ਼ਨ ਦੇ ਨਾਲ, ਜਿਸ ਡੈਲੀਗੇਸ਼ਨ 'ਚ ਹੋਰ ਵੀ ਡਿਸਟਿੰਗੁਇਸ਼ਡ ਐਕਟਿਵਿਸਟ ਸਨ, ਉੱਥੇ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਵੀ ਦੇਣੀ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਅੱਡ-ਅੱਡ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਵੀ ਕਰਨੀ ਸੀ। ਸੋ ਉਹਨਾਂ ਨੂੰ ਰੋਕ ਲਿਆ ਗਿਆ। ਪਹਿਲੀ ਵਾਰ ਹੋਇਆ ਕਿ ਇਸ ਲੈਵਲ ਦੇ ਹਾਈ ਪ੍ਰੋਫਾਈਲ ਕਿਸੇ ਹਿਊਮਨ ਰਾਈਟਸ ਐਕਟਿਵਿਸਟ ਨੂੰ ਰੋਕਿਆ ਗਿਆ ਹੋਏ। ਉਹ ਵਾਪਸ ਆਪਣੇ ਘਰ ਕਸ਼ਮੀਰ ਵਾਦੀ ਸ੍ਰੀਨਗਰ ਦੇ ਵਿੱਚ ਪਹੁੰਚੇ ਔਰ ਅੱਜ ਦੀ ਮੁੱਖ ਖਬਰ ਹੀ ਇਹ ਹੈ ਵੈਲੀ ਚੋਂ ਕਿ J&K ਪੁਲਿਸ ਅਰੈਸਟ ਹਿਊਮਨ ਰਾਈਟਸ ਐਕਟਿਵਿਸਟ ਖੁਰਮ ਪਰਵੇਜ਼ ਜੀ, ਉਹਨਾਂ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਔਰ ਉਹਦੇ 'ਚ ਵੀ ਪੂਰਾ ਇਹ ਸੀਕੁਐਂਸ ਇਵੈਂਟ ਹੈ ਕਿ ਵੀ ਕਿਵੇਂ ਉਹਨਾਂ ਨੇ ਕਿਹਾ, ਉਹਨਾਂ ਦੀ ਆਪਣੀ ਸਟੇਟਮੈਂਟ ਹੈ, ਐਟ ਅਰਾਊਂਡ 1:30 AM I was about to board my flight to Geneva. I was stopped at immigration and detained for 1.5 hours. The officer had stamped my boarding pass, but they subsequently disallowed me to proceed to board the flight. ਇਹ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੂੰ ਕਿਹਾ। He was only orally informed that immigration officers had instructions that he was not to be arrested, but that he should not be allowed to leave the country. ਇਹ ਉਹਨਾਂ ਨੂੰ ਕਿਹਾ ਗਿਆ ਜੀ ਸਾਨੂੰ ਆਰਡਰ ਨੇ। ਔਰ ਇੱਕ ਹੋਰ ਖਬਰ ਦੇ ਵਿੱਚ ਇਹ ਹੈ ਕਿ ਇੰਟੈਲੀਜੈਂਸ ਬਿਊਰੋ ਦੇ ਆਰਡਰ ਨੇ ਵੀ ਅਰੈਸਟ ਨਹੀਂ ਕਰਨਾ, ਪਰ ਤੁਹਾਨੂੰ ਅਸੀਂ ਜਹਾਜ਼ ਤੇ ਚੜ੍ਹਨ ਨਹੀਂ ਦੇਣਾ, ਕਿਉਂਕਿ ਉਹਨਾਂ ਨੇ ਜ਼ਾਹਰ ਹੈ ਕਿਹਾ ਕਿ ਵੀ ਮੈਨੂੰ ਇਸ ਲਈ ਰੋਕਿਆ ਗਿਆ ਹੈ ਕਿਉਂਕਿ ਮੈਂ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਹੋ ਰਹੀਆਂ ਉਹਨਾਂ ਨੂੰ ਹਾਈਲਾਈਟ ਕਰਦੇ। ਔਰ ਇਸ ਬਾਰੇ ਉਹਨਾਂ ਦੀ ਜਿਹੜੀ ਮੁੱਖ ਜਥੇਬੰਦੀ ਹੈ ਉਹਨਾਂ ਨੇ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਕਿ ਖੁਰਮ ਪਰਵੇਜ਼ ਦੇ ਨਾਲ ਜਿਹੜੇ ਹੋਰ ਵੀ ਉਸ ਡੈਲੀਗੇਸ਼ਨ ਦੇ ਵਿੱਚ ਜਾ ਰਹੇ ਸਨ, ਉਹਨਾਂ ਦੇ ਵਿੱਚ ਮੈਰੀ ਏਲੀਅਨ, ਡੀਜ਼ ਬੈਸਕੈਲੋ, ਪਰਵੇਜ਼ ਇਮਰੋਜ਼, ਕਾਰਤਿਕ ਮੁਰੁਕੁਤਲਾ ਤੇ ਰੋਨਰ ਡੀ ਵੈਰਾ ਵਰ ਪਾਰਟ ਆਫ ਇਹਨਾਂ ਦਾ AFAD and JKCCS delegation, which is visiting Geneva from 14th to 24th September to attend the 33rd UN Human Rights Council session. 13ਵਾਂ ਜਿਹੜਾ ਸੈਸ਼ਨ ਚੱਲ ਰਿਹਾ ਉਹਦੇ 'ਚ ਇਹਨਾਂ ਨੇ ਪਾਰਟਿਸਿਪੇਟ ਕਰਨਾ ਸੀ ਔਰ ਇਹ ਜਿਹੜਾ ਸੈਸ਼ਨ ਹੈ ਇਹ ਬੜਾ ਇੰਪੋਰਟੈਂਟ ਸੀ। ਔਰ ਇਹਨਾਂ ਦੀ ਪ੍ਰੈਸ ਰਿਲੀਜ਼ ਮੁਤਾਬਕ the Kashmiri members of delegation, besides attending the United Nations Human Rights Council session, are scheduled to brief UN bodies, including the UN High Commissioner for Human Rights, regarding the situation in Jammu and Kashmir, particularly over the last 2 months. JKCCS was also to participate in India's Universal Periodic Review, a 4-year review process of UN states by the Human Rights Council, to be held in April-May 2017. 4 ਸਾਲ ਬਾਅਦ ਜਿਹੜੀ ਇਹ UN ਦੀ ਬਾਡੀ ਹੈ ਇਹਨੂੰ ਪੀਰੀਓਡਿਕ ਜਿਹੜਾ ਰਿਵਿਊ ਕਹਿੰਦੇ ਨੇ ਕਿ ਭਾਰਤ ਦਾ ਪਿਛਲੇ 4 ਸਾਲ ਦਾ ਕੀ ਰੈਕਰਡ ਹੈ, ਇਹ ਰਿਵਿਊ 2017 ਮਈ ਦੇ ਵਿੱਚ
ਜਿਹੜਾ ਹੈ ਉਹ ਜਾਰੀ ਹੋਣਾ ਹੈ ਔਰ ਉਹਦੇ 'ਚ ਉਹਨਾਂ ਨੇ ਇਸ ਰਿਵਿਊ ਪ੍ਰੋਸੈਸ ਦੇ ਵਿੱਚ ਇਹਨਾਂ ਦੀ ਜਥੇਬੰਦੀ ਨੇ ਰਿਪੋਰਟ ਵੀ ਜਿਹੜੀ ਹੈ ਉਹ ਸਬਮਿਟ ਕੀਤੀ ਹੈ ਜਿਹੜੀ ਕਿ ਇਹ ਦੱਸਦੀ ਹੈ ਕਿ ਭਾਰਤ ਦਾ ਕਿੰਨਾ ਡਿਸਮਲ ਹਿਊਮਨ ਰਾਈਟਸ ਰੈਕਰਡ ਹੈ, ਮਾੜਾ ਰੈਕਰਡ ਹੈ ਔਰ ਇਸ ਜਿਹੜਾ ਉਹਨਾਂ ਦੇ ਟਰੈਵਲ ਤੇ ਬੈਨ ਔਰ ਉਹਨਾਂ ਦੀ ਗ੍ਰਿਫਤਾਰੀ ਹੈ ਉਸ ਦੇ ਉੱਤੇ ਉਹਨਾਂ ਨੇ ਕਮੈਂਟ ਕਰਦੇ ਆ ਆਪਣੀ ਪ੍ਰੈਸ ਰਿਲੀਜ਼ ਕਿ this travel ban is a part of the widespread and systematic violence that the people of Jammu and Kashmir continue to face over the last 68 days. Fundamental rights have been curtailed through the imposition of continuous state curfews and restrictions. 80 plus civilians have been killed and 10,000 plus injured through state forces action, with 800 plus having received eye damage, including by the use of pellet shotguns, and 100 plus civilians are partially or permanently blinded. Peaceful gatherings and marches, including funeral processions and public prayers, are met with violence as telecommunication services remain by and large curtailed. Political activists and protesters, including minors, are illegally detained, estimated at 1,000. The Indian state seeks to isolate the people of Jammu and Kashmir at all costs, and disallowing human rights activists access to UN is a part of this attempt to isolate and ensure impunity for violence and denial of human rights. So ਅਸੀਂ ਇਹ ਜਿਹੜਾ ਭਾਰਤ ਸਰਕਾਰ ਦਾ ਸਟੈਪ ਹੈ ਖੁਰਮ ਪਰਵੇਜ਼ ਨੂੰ ਰੋਕਣਾ, 에ਅਰਪੋਰਟ ਤੇ ਆਉਣ ਨਾ ਦੇਣਾ ਔਰ ਉਸ ਤੋਂ ਵੀ ਵਰਸਟ ਉਹਨਾਂ ਨੂੰ ਗ੍ਰਿਫਤਾਰ ਕਰਨਾ ਜਿਹੜਾ ਸ੍ਰੀਨਗਰ ਉਹਨਾਂ ਦੇ ਘਰ ਚੋਂ ਅੱਧੀ ਰਾਤ ਤੋਂ ਬਾਅਦ, ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਜੰਮੂ ਕਸ਼ਮੀਰ ਦੀ ਮਹਿਬੂਬਾ ਮੁਫਤੀ ਦੀ ਸਰਕਾਰ ਬਿਲਕੁਲ RSS ਦੀ ਪਿਛਲਾਗ ਬਣ ਗਈ ਔਰ ਜਿਸ ਜ਼ਮਾਨੇ 'ਚ PDP ਦਾ ਜਨਮ ਹੋਇਆ ਉਹਨਾਂ ਦਾ ਮੇਨ ਸਟੈਂਸ ਹੀ ਇਹ ਸੀ, ਕਿਉਂਕਿ ਸ਼ੇਖ ਅਬਦੁੱਲਾ ਤੋਂ ਬਾਅਦ ਫਾਰੂਕ ਅਬਦੁੱਲਾ ਤਾਕਤ 'ਚ ਆਇਆ, ਉਹਦਾ ਲੜਕਾ, ਫਿਰ ਉਸ ਦਾ ਲੜਕਾ ਜਿਹੜਾ ਉਮਰ ਅਬਦੁੱਲਾ ਹੈ ਔਰ ਇਹ ਜਿਸ ਤਰੀਕੇ ਨਾਲ ਅਬਦੁੱਲਾ ਟੱਬਰ ਦਿੱਲੀ ਸਰਕਾਰ ਦੇ ਨਾਲ ਕੋਆਪਰੇਟ ਕਰ ਰਿਹਾ ਸੀ, ਲੋਕਾਂ ਦੇ ਵਿਰੋਧ ਦਾ ਇਹਨਾਂ ਨੇ PDP ਨੇ ਫਾਇਦਾ ਉਠਾਇਆ ਔਰ ਇਹਨਾਂ ਦੀ ਬਿਲਕੁਲ ਆਵਾਜ਼ ਇਹ ਸੀ ਕਿ ਅਸੀਂ ਬਿਲਕੁਲ ਜਿਹੜਾ ਆਪਣੇ ਕਸ਼ਮੀਰੀ ਲੋਕਾਂ ਦੇ ਨਾਲ ਖੜੇ ਹਾਂ, ਇਹਨਾਂ ਦੇ ਨਾਲ ਅਸੀਂ ਕਦੇ ਵੀ ਗੱਦਾਰੀ ਨਹੀਂ ਕਰਾਂਗੇ। ਪਰ ਅੱਜ ਫੁੱਲ ਸਰਕਲ ਜਿਵੇਂ ਕਹਿੰਦੇ ਨੇ ਵੀ ਉਹ ਆ ਗਏ ਕਿ ਇਹੀ PDP ਅੱਜ ਉਹ ਕੁਛ ਕਰ ਰਹੀ ਹੈ ਜਿਹੜਾ ਈਵਨ ਉਮਰ ਅਬਦੁੱਲਾ ਸਰਕਾਰ ਨੇ ਜਾਂ ਉਸ ਤੋਂ ਪਹਿਲਾਂ ਫਾਰੂਕ ਅਬਦੁੱਲਾ ਸਰਕਾਰ ਨੇ ਵੀ ਕਰਨ ਤੋਂ ਗੁਰੇਜ਼ ਕੀਤਾ ਔਰ ਇਸ ਦਾ ਫਾਲ ਆਊਟ ਜਿਹੜੇ ਇਹਨਾਂ ਦੇ ਵਿੱਚ ਥੋੜੇ ਬਹੁਤ ਜਾਗਦੀ ਜ਼ਮੀਰ ਵਾਲੇ ਨੇ ਉਹਨਾਂ ਦੇ ਵਿੱਚ ਅਸੀਂ ਦੇਖਦੇ ਔਰ ਅੱਜ ਦੀ ਜਿਹੜੀ ਮੁੱਖ ਖਬਰ ਹੈ ਉਸ ਮੁਤਾਬਕ ਜਿਹੜਾ PDP ਦਾ ਫਾਊਂਡਿੰਗ ਮੈਂਬਰ ਸੀ ਜਿਨ੍ਹਾਂ ਨੇ ਸਥਾਪਿਤ ਕੀਤਾ ਹੈ ਇਸ ਨੂੰ, ਮਿਸਟਰ ਤਾਰਿਕ ਕਾਰਾ ਔਰ ਇਹ ਸਿਟਿੰਗ ਮੈਂਬਰ ਪਾਰਲੀਮੈਂਟ ਹੈ ਸ੍ਰੀਨਗਰ ਤੋਂ ਤਾਰਿਕ, ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਪਾਰਟੀ ਤੋਂ ਵੀ, MP ਦੀ ਸੀਟ ਤੋਂ ਵੀ ਔਰ ਪਾਰਟੀ ਮੈਂਬਰਸ਼ਿਪ ਤੋਂ ਵੀ ਔਰ ਇਹ ਦਿਲਚਸਪ ਹੋਏਗਾ ਵੀ ਉਹਨਾਂ ਨੇ ਕੀ ਕਿਹਾ ਕਿ ਇਹ ਦੱਸਣ ਦੇ ਲਈ ਕਿ ਬਈ ਇਹ ਕਿਉਂ ਉਹ ਅਸਤੀਫਾ ਦੇਣ ਤੇ ਮਜਬੂਰ ਹੋਏ ਨੇ ਔਰ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਕਿਹਾ, ਇਨ ਦਾ ਫਸਟ ਮੇਜਰ ਫਾਲ ਆਊਟ ਆਫ ਓਵਰ 2 month long unrest in the Kashmir Valley that has left over 80 persons dead. PDP's founding member Tariq Hamid Kara resigned from the party and membership of parliament today. He accused the People's Democratic Party headed by CM Mehbooba Mufti of becoming a collaborator for the fascist Rashtriya Swayamsevak Sangh and BJP and termed it an unnatural alliance. ਉਹਨੇ ਕਿਹਾ ਕਿ ਇਹ ਜਿਹੜੀ ਮਹਿਬੂਬਾ ਮੁਫਤੀ ਦੀ ਪਾਰਟੀ ਹੈ ਇਹ ਬਿਲਕੁਲ RSS ਦਾ ਜਿਹੜਾ ਹੈ ਉਹ ਦੁਮਛੱਲਾ ਬਣ ਗਈ ਹੈ, ਉਹਦੇ ਨਾਲ ਸਾਜ਼ਿਸ਼ ਕਰ ਰਹੀ ਹੈ ਔਰ ਇਹ ਜਿਹੜੀ PDP ਔਰ RSS ਦੀ ਸਾਂਝ ਹੈ ਗੈਰ ਕੁਦਰਤੀ ਸਾਂਝ ਹੈ। Though I was all along feeling suffocated due to PDP's alliance with the RSS-backed BJP, my conscience was shaken over the last 2 months, especially due to PDP's newly acquired avatar during the present upheaval, Tariq Kara told reporters. ਉਹਨਾਂ ਨੇ ਕਿਹਾ ਜੀ ਭਾਵੇਂ ਮੈਂ ਪਹਿਲੇ ਦਿਨ ਤੋਂ ਹੀ ਘੁਟਨ ਮਹਿਸੂਸ ਕਰ ਰਿਹਾ ਸੀ RSS-backed BJP ਦੇ ਨਾਲ ਇਸ ਗੱਠਜੋੜ 'ਚ, ਪਰ ਪਿਛਲੇ 2 ਮਹੀਨੇ ਤੋਂ ਮੇਰੀ ਜ਼ਮੀਰ ਝੰਜੋੜੀ ਗਈ ਹੈ, ਖਾਸ ਤੌਰ ਤੇ ਕਿ ਵੀ ਜਿਹੜਾ ਅੱਜ PDP ਨੇ ਨਵਾਂ ਅਵਤਾਰ ਧਾਰ ਲਿਆ ਆਪਣੇ ਲੋਕਾਂ ਤੇ ਜ਼ੁਲਮ ਕਰਨ ਵਾਲਾ।
taking a call of conscience and as a mark of protest against the brutal policies of BJP at the centre and the state government's complete sellout and surrender before them, I have decided to disassociate myself from the primary membership of the party and from the membership of parliament, he said. उन्होंने कहा जी अपनी ज़मीर की आवाज़ ਨੂੰ ਸੁਣਦੇ हैं और जो ये ਜ਼ਾਲਮਾਨਾ ਨੀਤੀਆਂ ਦਿੱਲੀ ਦੇ ਵਿੱਚ ਸੈਂਟਰ 'ਚ ਬੈਠੀ ਬੀਜੇਪੀ ਸਰਕਾਰ ਔਰ ਇਹ ਜਿਹੜੇ ਵਿਕੀ ਹੋਈ ਮੁਫਤੀ ਮਹਿਬੂਬਾ ਦੀ ਸਰਕਾਰ ਹੈ ਜਿਹਨੇ ਸਰੈਂਡਰ ਕਰ ਦਿੱਤਾ ਆਤਮ ਸਮਰਪਣ ਕੀਤਾ ਦਿੱਲੀ ਹਾਕਮਾਂ ਸਾਹਮਣੇ ਮੈਂ ਇਹ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦਿਆਂ ਇਹਨਾਂ ਨਾਲੋਂ ਆਪਣੇ ਆਪ ਨੂੰ ਬਿਲਕੁਲ ਅੱਡ ਕਰਦਾ ਹਾਂ ਔਰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਦੇ ਰਿਹਾ ਔਰ ਮੈਂਬਰ ਪਾਰਲੀਮੈਂਟ ਤੋਂ ਵੀ ਅਸਤੀਫਾ ਦੇ ਰਿਹਾ ਔਰ ਉਹਦੇ 'ਚ ਉਹਨਾਂ ਨੇ ਅੱਗੋਂ ਕਿਹਾ ਕਿ ਹਿਜ਼ ਰੈਜ਼ਿਗਨੇਸ਼ਨ ਵਾਜ਼ ਆਲਸੋ ਇਨ ਪ੍ਰੋਟੈਸਟ ਅਗੇਂਸਟ ਵੈਂਟੌਨ ਕਿਲਿੰਗਸ ਐਂਡ ਟ੍ਰੀਟਿੰਗ ਪੀਪਲ ਵਰਸ ਦੈਨ ਨਾਜ਼ੀ ਫੋਰਸਿਸ ਕਿ ਜਿਵੇਂ ਈਵਨ ਨਾਜ਼ੀਆਂ ਨੇ ਵੀ ਜਰਮਨ ਦੇ ਵਿੱਚ ਆਪਣੇ ਲੋਕਾਂ ਨਾਲ ਸਲੂਕ ਨਹੀਂ ਕੀਤਾ ਇਸ ਤਰੀਕੇ ਦੇ ਨਾਲ ਅੱਜ ਮੇਰੇ ਕਸ਼ਮੀਰੀ ਲੋਕਾਂ ਦੇ ਨਾਲ ਸਲੂਕ ਹੋ ਰਿਹਾ ਐਵਰੀ ਸਿੰਗਲ ਡੇ ਕਸ਼ਮੀਰੀਜ਼ ਆਰ ਬੀਇੰਗ ਬੁਚਰਡ Kashmiri blood is being spilled onto walls and lanes and drains of the valley. ਹਰ ਦਿਨ ਕਸ਼ਮੀਰੀਆਂ ਨੂੰ ਜਿਹੜਾ ਕੋ ਕੇ ਮਾਰਿਆ ਜਾ ਰਿਹਾ ਕਸ਼ਮੀਰੀਆਂ ਦਾ ਖੂਨ ਜਿਹੜਾ ਕੰਧਾਂ ਦੇ ਉੱਤੇ ਨਾਲਿਆਂ ਦੇ ਉੱਤੇ ਸੜਕਾਂ ਦੇ ਉੱਤੇ ਡਰੇਨਸ ਵੈਲੀ ਦੇ ਵਿੱਚ ਸਾਰੇ ਪਾਸੇ ਜਿਹੜਾ ਹੈ ਉਹ ਡੁੱਲ ਰਿਹਾ ਹੈ ਫॉर द फर्स्ट टाइम in history of Jammu and Kashmir people were not allowed to offer Eid prayers ਪਹਿਲੀ ਵਾਰ ਜੰਮੂ ਕਸ਼ਮੀਰ ਦੇ ਇਤਿਹਾਸ 'ਚ ਲੋਕਾਂ ਨੂੰ ਈਦ ਦੀ ਨਮਾਜ਼ ਅਦਾ ਨਹੀਂ ਕਰਨ ਦਿੱਤੀ ਗਈ ਗ੍ਰੈਂਡ ਮੌਸਕ ਐਂਡ ਸ਼ਰਾਈਨਸ ਵਰ ਲੌਕਡ ਵੱਡੀਆਂ ਮਸਜਿਦਾਂ ਜਿਹੜੀਆਂ ਨੇ ਉਹਨਾਂ ਨੂੰ ਝੰਡੇ ਲਾ ਦਿੱਤੇ ਗਏ ਮਾਈ ਐਪਰੀਹੈਂਸ਼ਨ ਦੈਟ PDP's facilitated RSS backed BJP will impose religious aggression stands vindicated today ਉਹਨਾਂ ਨੇ ਕਿਹਾ ਕਿ ਵੀ ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਇਹ BJP ਦੇ ਨਾਲ ਸਾਂਝ ਇਹ ਤਾਂ ਸਾਡੀਆਂ ਧਾਰਮਿਕ ਆਜ਼ਾਦੀਆਂ ਨੂੰ ਵੀ ਕੁਚਲ ਦੇਗੀ ਮੇਰਾ ਸਟੈਂਡ ਜਿਹੜਾ ਹੈ ਉਹ ਬਿਲਕੁਲ ਠੀਕ ਸਾਬਤ ਹੋਇਆ The PDP is losing its character and they are doing exactly what they opposed since the party formation ਕਿ ਅੱਜ PDP ਉਹੀ ਕੁਝ ਕਰ ਰਹੀ ਹੈ ਜਿਸ ਦੇ ਵਿਰੋਧ ਦੇ ਵਿੱਚ ਇਹ ਪਾਰਟੀ ਹੋਣ ਦੇ ਵਿੱਚ ਆਈ ਸੀ ਔਰ 2014 ਚ ਇਹ MP ਉੱਥੋਂ ਬਣੇ ਨੇ ਔਰ ਉਹਨਾਂ ਨੇ ਜਿਹੜਾ ਇਹ ਬਾਕੀਆਂ ਨੂੰ ਵੀ ਕਾਲ ਦਿੱਤੀ ਹੈ ਕਿ ਵੀ ਜਿਹੜੇ ਜ਼ਮੀਰ ਦੀ ਆਵਾਜ਼ ਰੱਖਦੇ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਉਹ ਵਿਰੋਧ ਦੇ ਵਿੱਚ ਖਲੋਣ ਸੋ ਅਸੀਂ ਮਿਸਟਰ ਕਾਰਾ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਔਰ ਖਾਸ ਤੌਰ ਤੇ ਤਾਰਿਕ ਕਾਰਾ ਕਿ ਇਹ ਇੱਕ ਬੜਾ ਮਜ਼ਬੂਤ ਸਟੈਂਡ ਹੈ ਇੱਕ ਸਿਟਿੰਗ MP ਦਾ ਔਰ ਜਿਸ ਪਾਰਟੀ ਨੂੰ ਤੁਸੀਂ ਆਪਣੇ ਹੱਥੀਂ ਬਣਾਇਆ ਉਹਨੂੰ ਤੁਸੀਂ ਛੱਡ ਰਹੇ ਹੋ ਸੋ ਜ਼ਾਹਰ ਹੈ ਕਿ ਇਸ ਸਟੈਪ ਤੋਂ ਬਾਅਦ ਦੂਸਰੇ ਵੀ ਜਿਹੜੇ ਲਾਅ ਮੇਕਰ ਨੇ ਇਹਨਾਂ ਦੇ ਹੌਲੀ ਹੌਲੀ ਜੇ ਉਹ ਬਾਹਰ ਨਿਕਲਣਗੇ ਤੇ ਅਲਟੀਮੇਟਲੀ ਮੈਂ ਸਮਝਦਾ ਹਾਂ ਵੀ ਲਗਭਗ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਜਿਹੜੀ ਕਸ਼ਮੀਰੀਆਂ ਦੀ ਆਵਾਜ਼ ਹੈ ਆਜ਼ਾਦੀ ਉਹਨੇ ਦੱਸ ਦਿੱਤਾ ਕਿ ਸੱਚਾਈ ਕੀ ਹੈ ਇਹ ਜਿੰਨਾ ਮਰਜ਼ੀ ਡਰਾਮਾ ਕਰਨ ਔਰ ਜਿਸ ਤਰੀਕੇ ਨਾਲ ਬਲੋਚਿਸਤਾਨ ਦਾ ਕਾਰਡ ਖੇਡਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਜਿਸ ਨੂੰ ਕਥਨੀ ਤੇ ਕਰਨੀ ਅੱਡ ਹੋਣਾ ਔਰ ਜਿਸ ਦੇ ਲਈ ਇਹਨਾਂ ਦਾ ਆਪਣੀ ਜ਼ਬਾਨ ਦਾ ਹੀ ਫਰੇਜ਼ ਹੈ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਸੋ ਅਸੀਂ ਕਸ਼ਮੀਰੀਆਂ ਦੇ ਨਾਲ ਖਲੋਤੇ ਹਾਂ ਅਸੀਂ ਇਹਨਾਂ ਦਾ ਤਾਰਿਕ ਕਰਾ ਦਾ ਜਿਹੜਾ ਉਹ ਖੈਰ ਮਕਦਮ ਕਰਦੇ ਹਾਂ ਸਵਾਗਤ ਕਰਦੇ ਕਿ ਉਹਨਾਂ ਨੇ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ਔਰ ਜਿਹੜੇ ਹਿਊਮਨ ਰਾਈਟਸ ਕੁਚਲੇ ਜਾ ਰਹੇ ਨੇ ਉਹਨਾਂ ਦੇ ਐਕਟਿਵਿਸਟ ਖੁਰਮ ਪਰਵੇਜ਼ ਉਹਨਾਂ ਦੀ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਜੀ ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ